ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜੋ ਹਰੀਕੇਨ ਆ ਰਿਹਾ ਉਹ ਕਾਫੀ ਮੇਜਰ ਹੈਗਾ, ਲਾਈਫ ਥ੍ਰੈਟਨਿੰਗ ਹੈਗਾ। ਆਈਡੈਲੀਆ ਆਲਰੇਡੀ ਫਲੋਰੀਡਾ ਵੱਲ ਉਸਨੇ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ, ਜਿਹਦੇ ਨਾਲ ਬਹੁਤ ਹੀ ਜ਼ਿਆਦਾ ਜਿਹੜੀਆਂ ਆ ਪਾਵਰਫੁਲ ਹਵਾਵਾਂ ਚੱਲ ਰਹੀਆਂ ਹੈਗੀਆਂ। ਲੋਕਾਂ ਨੇ ਆਪਣੇ ਘਰਾਂ ਨੂੰ ਤੇ ਬਿਜ਼ਨੈਸਸ ਨੂੰ ਬੋਰਡ ਅਪ ਕਰਨਾ ਸ਼ੁਰੂ ਕੀਤਾ ਹੋਇਆ ਹੈਗਾ। ਤੇ ਫਲੋਰੀਡਾ ਦੇ ਵਿੱਚ ਅੱਜ ਇਹ ਕੈਟਾਗਰੀ 3 ਜੋ ਹਰੀਕੇਨ ਆ ਇਹ ਹਿੱਟ ਕਰ ਸਕਦਾ ਹੈਗਾ। ਫਸਟ ਮੇਜਰ ਕਹਿੰਦੇ ਵੀ ਇਹ ਹਰੀਕੇਨ ਹੋਊਗਾ 172 ਸਾਲਾਂ ਦੇ ਵਿੱਚ। ਐਪਲੈਚੀ ਏਰੀਆ ਜੋ ਆ ਉੱਥੇ ਦਾ ਇਹ ਦੱਸਿਆ ਜਾ ਰਿਹਾ ਜਿੱਧਰਲੀ ਸਾਈਡ ਤੇ ਹਿੱਟ ਕਰਨਾ ਹੈਗਾ। ਨੈਸ਼ਨਲ ਗਾਰਡਸ ਨੂੰ ਆਲਰੇਡੀ ਬੁਲਾ ਲਿਆ ਗਿਆ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਵੀ ਰੌਨ ਡਿਸੈਂਟਸ ਨੂੰ ਪੂਰੀ ਸਪੋਰਟ ਦੀ ਗੱਲ ਕੀਤੀ ਆ। ਫਲੋਰੀਡਾ ਦੇ ਗਲਫ ਕੋਸਟ ਦੇ ਵਿੱਚ ਇਹ ਬਹੁਤ ਜ਼ਿਆਦਾ ਜਿਹੜਾ ਆ ਨੁਕਸਾਨ ਕਰੂਗਾ। ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਜੋ ਫੀਮਾ ਹੈਗੀ ਆ ਤੇ ਆਰਮੀ ਕਾਰਪਸ ਆਫ ਇੰਜੀਨੀਅਰਸ ਇਹਨਾਂ ਨੂੰ ਸਪੋਰਟ ਕਰਨ ਦੇ ਲਈ ਪਾਵਰ ਜਨਰੇਟਰਸ ਐਵਰੀਥਿੰਗ ਜੋ ਚਾਹੀਦਾ ਹੈਗਾ ਆ ਉਹ ਲੈ ਕੇ ਉੱਥੇ ਜਿਹੜਾ ਪੂਰੀ ਤਰ੍ਹਾਂ ਐਕਟਿਵ ਕਰ ਦਿੱਤਾ ਗਿਆ ਹੈ। ਫਲੱਡ ਦਾ ਜਿਹੜਾ ਖਤਰਾ ਆ ਬਹੁਤ ਜ਼ਿਆਦਾ ਹੈਗਾ। ਇਵੈਕੂਏਸ਼ਨ ਆਰਡਰਸ ਆਲਰੇਡੀ ਜਾਰੀ ਕੀਤੇ ਗਏ ਆ। ਕਹਿੰਦੇ ਵੀ ਨੰਬਰ 1 ਕਿਲਰ ਇਹ ਜਿੰਨੇ ਵੀ ਸਟਾਰਮ ਆਉਂਦੇ ਉਹਨਾਂ ਦੇ ਵਿੱਚ ਪਾਣੀ ਹੁੰਦਾ ਆ ਬਿਲਕੁਲ ਤੇ ਜਦੋਂ ਜੀ ਇਹਦੇ ਕਰਕੇ ਜਿਹੜੀਆਂ ਆ ਮੌਤਾਂ ਜ਼ਿਆਦਾ ਹੁੰਦੀਆਂ ਕਿਉਂਕਿ ਫਲੱਡ ਹੋ ਜਾਂਦਾ ਹੈਗਾ ਆ। ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਨੇ ਇਹ ਕਿਹਾ ਜਿੰਨੇ ਵੀ ਲੋਕ ਆ ਉਸ ਏਰੀਏ ਦੇ ਵੀ ਆਪਣੇ ਘਰਾਂ ਨੂੰ ਛੱਡ ਕੇ ਜੋ ਹਾਇਰ ਗਰਾਊਂਡਸ ਹੈਗੀਆਂ ਆ ਜਿੱਥੇ ਸੇਫ ਸਟਰਕਚਰਸ ਹੈਗੀਆਂ ਆ ਉੱਥੇ ਚਲੇ ਜਾਓ। ਤੇ ਇਸ ਤੋਂ ਬਿਨਾ ਇਹ ਵੀ ਹੁਣ ਜੋ ਨੈਸ਼ਨਲ ਵੈਦਰ ਸਰਵਿਸ ਆ ਉਹ ਕਹਿ ਰਿਹਾ ਵੀ ਆਈਡੇਲੀਆ ਜੋ ਹਰੀਕੇਨ ਦਾ ਨਾਮ ਦਿੱਤਾ ਗਿਆ ਇਹ ਜੀ ਇਸ ਦੇ ਪਹੁੰਚਣ ਤੋਂ ਪਹਿਲਾਂ ਕੁਝ ਕੁ ਟਰਨੇਡੋਜ਼ ਵੀ ਉਸ ਸੈਂਟਰਲ ਫਲੋਰੀਡਾ ਦੇ ਏਰੀਆ ਦੇ ਵਿੱਚ ਆ ਸਕਦੇ ਹੈਗੇ ਆ। ਬਿਲਕੁਲ ਹਰਜੋਤ ਸਿੰਘ ਜੀ, ਜਿਹੜੇ ਸਟਾਰਮ ਸਰਜ ਆ ਇਹ ਸਭ ਤੋਂ ਜ਼ਿਆਦਾ ਖਤਰਨਾਕ ਹੁੰਦੀ। ਸਟਾਰਮ ਸਰਜ ਕੀ ਹੁੰਦੀ ਆ, ਜੇ ਆਪਣੇ ਸਰੋਤਿਆਂ ਨੂੰ ਸਮਝਾਉਂਦੇ ਦਰਸ਼ਕਾਂ ਨੂੰ ਦੱਸਦੇ ਜਾਈਏ। ਜਦੋਂ ਹਰੀਕੇਨ ਆਉਂਦਾ ਆ ਤੇ ਪਾਣੀ ਜਿਹੜਾ ਇਕੱਠਾ ਹੋਇਆ ਜਾਂਦਾ ਦਰਿਆ ਚੜ੍ਹ ਕੇ ਸਮੁੰਦਰ ਚੜ੍ਹ ਕੇ ਜਿਹੜਾ ਉਹ ਅੰਦਰ ਨੂੰ ਆ ਜਾਂਦਾ। ਕਈ ਕਈ ਫੁੱਟ ਪਾਣੀ ਬਹੁਤ ਹੀ ਅੰਦਰਲੇ ਇਲਾਕਿਆਂ ਤੱਕ ਪਹੁੰਚ ਜਾਂਦਾ ਜਿੱਥੇ ਅਮੂਮਨ ਰੈਗੂਲਰ ਪਾਣੀ ਨਹੀਂ ਪਹੁੰਚਦਾ। 12 ਫੁੱਟ ਤੱਕ ਪਾਣੀ ਜਿਹੜਾ ਆ ਉਹ ਚੜ੍ਹ ਕੇ ਨਦਰਨ ਫਲੋਰੀਡਾ ਦੇ ਇਲਾਕਿਆਂ ਦੇ ਵਿੱਚ ਆ ਸਕਦਾ ਹੁੰਦਾ ਆ, ਜਿਹਦੇ ਨਾਲ ਤੇਜ਼ ਛੱਲਾਂ, ਵੱਡੀਆਂ ਛੱਲਾਂ ਜਿਹੜੀਆਂ ਆ ਉਹ ਆਉਣਗੀਆਂ ਤੇ ਉਹ ਹੋਰ ਵੀ ਜ਼ਿਆਦਾ ਨੁਕਸਾਨ ਆ ਇਸ ਦੇ ਵਿੱਚ ਕਰ ਸਕਦੀਆਂ ਆ। ਫਲੈਸ਼ ਫਲੱਡਿੰਗ ਕਾਮਨ ਹੋਊਗੀ ਇਸ ਪੂਰੇ ਮਾਮਲੇ ਦੇ ਵਿੱਚ। ਮਿਆਮੀ ਵਾਲਿਆਂ ਨੇ ਤਾਂ ਆਪਣਾ ਜਿਹੜਾ ਅੱਜ ਏਅਰਪੋਰਟ ਆ ਉਸ ਨੂੰ ਬੰਦ ਵੀ ਜਿਹੜਾ ਕਰ ਦਿੱਤਾ ਆ। ਸੋ ਬਹੁਤ ਸਾਰੇ ਆਪਣੇ ਹੁਣ ਦੋਸਤ ਮਿੱਤਰ ਬੜੇ ਉਧਰਲੇ ਪਾਸੇ ਰਹਿੰਦੇ ਨੇ। ਸੋ ਹੋਪਫੁਲੀ ਭਾਈ ਬਚਾਅ ਜਿਹੜਾ ਉਹ ਰਵੇ। ਗਲਫ ਆਫ ਮੈਕਸੀਕੋ ਦੇ ਵਿੱਚ ਗਰਮੈਸ਼ ਤੋਂ ਬਾਅਦ ਦੇ ਵਿੱਚ ਅਕਸਰ ਹੀ ਹਰੀਕੇਨ ਸੀਜ਼ਨ ਦੇਖਿਆ ਜਾਂਦਾ ਆ। ਜਦੋਂ ਹੀ ਗਰਮੀ ਜਾਣ ਵਾਲੀ ਹੁੰਦੀ ਆ ਤੇ ਉਦੋਂ ਇੱਦਾਂ ਦਾ ਇਹ ਲੋ ਪ੍ਰੈਸ਼ਰ ਏਰੀਆ, ਹਾਈ ਪ੍ਰੈਸ਼ਰ ਏਰੀਆ ਦਾ ਜਿਹੜਾ ਇਹ ਮਿਲਾਪ ਜਦੋਂ ਹੁੰਦਾ ਆ ਤਾਂ ਫਿਰ ਇਹ ਸਾਰੀਆਂ ਚੀਜ਼ਾਂ ਬਣਦੀਆਂ ਆ। ਸੋ ਕੈਟਾਗਰੀ 1 ਸਟਾਰਮ ਇਸ ਮੌਕੇ ਐਜ਼ ਆਫ ਟੂਡੇ ਇਹਨੂੰ ਕੈਟਾਗਰੀ 1 ਸਟਾਰਮ ਮੰਨਿਆ ਜਾ ਰਿਹਾ ਹੈ, ਜਿਸ ਦੇ ਵਿੱਚ 85 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਜਿਹੜੀਆਂ ਉਹ ਚੱਲਣਗੀਆਂ। ਟੈਂਪਾ ਤੋਂ ਇਸ ਟਾਈਮ ਪੌਣੇ 300 ਮੀਲ ਇਹ ਦੂਰੀ ਤੇ ਆ ਤੇ ਉਧਰ ਨੂੰ 14 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਵੱਧ ਰਿਹਾ ਹੈਗਾ ਆ। ਸੋ ਇਹ ਤੇਜ਼ੀ ਦੇ ਨਾਲ ਉਧਰ ਨੂੰ ਜਾ ਰਿਹਾ ਆ। 22 ਕਾਉਂਟੀਜ਼ ਦੇ ਵਿੱਚ ਵੈਕੂਏਸ਼ਨ ਆਰਡਰ ਦਿੱਤੇ ਗਏ ਨੇ। ਏਅਰ ਤੇ ਟ੍ਰੇਨ ਟਰੈਵਲ ਆ ਉਸ ਨੂੰ ਹਾਲਟ ਕਰ ਦਿੱਤਾ ਗਿਆ ਆ। 12 ਈਸਟ ਕੋਸਟ ਜਿਹੜੀ ਰਾਊਟਸ ਆ ਉਹਨਾਂ ਨੂੰ ਐਮਟਰੈਕ ਨੇ ਕੈਂਸਲ ਕੀਤਾ ਆ। ਇਹੀ ਨਹੀਂ, ਜਿਹੜਾ ਇੱਕ ਸੇਂਟ ਪੀਟਰ ਕਲੀਅਰ ਵਾਟਰ ਇੰਟਰਨੈਸ਼ਨਲ ਏਅਰਪੋਰਟ ਆ ਤੇ ਜਿਹੜਾ ਟੈਂਪਾ ਇੰਟਰਨੈਸ਼ਨਲ ਏਅਰਪੋਰਟ ਆ ਉਹਨਾਂ ਦੋਨਾਂ ਨੇ ਆਪਣੀਆਂ ਜਿਹੜੀਆਂ ਬਿਲਡਿੰਗਸ ਅੱਜ ਦੇ ਦਿਨ ਬੰਦ ਰੱਖੀਆਂ ਆ। 42 ਉੱਥੋਂ ਦੇ ਜਿਹੜੇ ਸਕੂਲ ਡਿਸਟ੍ਰਿਕਟ ਆ ਜਿਹੜੇ ਹੁਣੇ 2 ਹਫ਼ਤੇ ਪਹਿਲਾਂ ਹੀ ਚਾਲੂ ਹੋਏ ਸੀ ਉਹ ਮੁੜ ਦੁਬਾਰਾ ਉਹਨਾਂ ਨੂੰ ਅਗਲੇ 2 ਦਿਨਾਂ ਦੇ ਲਈ ਬੰਦ ਕੀਤਾ ਗਿਆ ਆ। 16 ਸਟੇਟ ਕਾਲਜਿਸ, 7 ਯੂਨੀਵਰਸਿਟੀਜ਼ ਉਹਨਾਂ ਨੂੰ ਵੀ ਇਹ ਐਮਰਜੈਂਸੀ ਦੇ ਤੌਰ ਦੇ ਉੱਤੇ ਬੰਦ ਕੀਤਾ ਹੈ। ਐਮਰਜੈਂਸੀ ਡਿਕਲੇਅਰ ਕੀਤੀ ਗਈ ਆ। 67 ਦੇ ਵਿੱਚੋਂ 46 ਜਿਹੜੀਆਂ ਕਾਉਂਟੀਜ਼ ਨੇ ਫਲੋਰੀਡਾ ਦੇ ਵਿੱਚ ਉੱਥੇ। ਇੱਥੇ ਇਹ ਹੀ ਬਸ ਨਹੀਂ, ਨਾਰਥ ਕੈਰੋਲੀਨਾ ਦੇ ਵਿੱਚ ਵੀ ਇਹਦਾ ਸੰਭਾਵੀ ਰਾਊਟ ਬਣ ਰਿਹਾ ਆ।
ਉਹਦੇ ਕਰਕੇ ਨਾਰਥ ਕੈਰੋਲੀਨਾ ਵਾਲਿਆਂ ਨੇ ਵੀ ਆਲਰੇਡੀ ਪਹਿਲਾਂ ਹੀ ਜਿਹੜੀ ਸਟੇਟ ਆਫ ਐਮਰਜੈਂਸੀ ਆ ਉਹ ਘੋਸ਼ਿਤ ਕਰ ਦਿੱਤੀ ਆ। ਨੈਸ਼ਨਲ ਗਾਰਡਸ ਤਕਰੀਬਨ 5500 ਜਿਹੜੇ ਨੈਸ਼ਨਲ ਗਾਰਡਸ ਆ ਉਹਨਾਂ ਨੂੰ ਇਸ ਦੇ ਰਿਸਪੌਂਸ ਦੇ ਲਈ ਐਕਟੀਵੇਟ ਕਰ ਦਿੱਤਾ ਗਿਆ ਆ। 8 ਸਰਚ ਤੇ ਰੈਸਕਿਊ ਦੀਆਂ ਜਿਹੜੀਆਂ ਟੀਮਸ ਆ ਉਹਨਾਂ ਨੂੰ ਤੈਨਾਤ ਕੀਤਾ ਗਿਆ ਆ। 580 ਜਿਹੜੇ ਰੈਸਕਿਊ ਪਰਸਨਲ ਆ ਉਹ ਇਹਨਾਂ ਟੀਮਸ ਦੇ ਵਿੱਚ ਸ਼ੁਮਾਰ ਹੋਣਗੇ। ਯੂਐਸ ਨੇਵੀ ਦੀਆਂ ਜਿਹੜੀਆਂ ਸ਼ਿਪਸ ਉਸ ਬੰਦਰਗਾਹਾਂ ਦੇ ਨਜ਼ਦੀਕ ਹਨ ਉਹਨਾਂ ਨੂੰ ਉੱਥੋਂ ਹੁਣ ਜਾਣ ਦੇ ਆਦੇਸ਼ ਜਿਹੜੇ ਆ ਉਹ ਦੇ ਦਿੱਤੇ ਗਏ ਆ। ਸੋ ਇਹੀ ਨਹੀਂ, ਜਿਹੜਾ ਹਰਜੋਤ ਸਿੰਘ ਜੀ ਸਭ ਤੋਂ ਜ਼ਿਆਦਾ ਜਿਹੜਾ ਬਾਅਦ ਦੇ ਵਿੱਚ ਅਸਰ ਇਹ ਹੁੰਦਾ, ਖਾਸ ਕਰਕੇ ਫਲੋਰੀਡਾ 'ਚ ਬਜ਼ੁਰਗ ਵੀ ਬਹੁਤ ਨੇ, ਬਹੁਤ ਸਾਰੇ ਜਿਹੜੇ ਮੈਡੀਕਲ ਅਜਿਹੇ ਉਪਕਰਨਾਂ ਦੇ ਉੱਤੇ ਹੁੰਦੇ ਆ ਜਿਹਦੇ ਲਈ ਬਿਜਲੀ ਦਾ ਰਹਿਣਾ ਜ਼ਰੂਰੀ ਆ ਤੇ ਬਿਜਲੀ ਜਾਣ ਦੀ ਸੰਭਾਵਨਾ ਸਭ ਤੋਂ ਜ਼ਿਆਦਾ ਹੁੰਦੀ ਆ। ਤੇ ਇੱਥੋਂ ਤੱਕ ਕਿ ਹਸਪਤਾਲ ਵੀ ਆਪਣੀਆਂ ਜਿਹੜੀਆਂ ਸਰਵਿਸਿਜ਼ ਆ ਉਹ ਸਸਪੈਂਡ ਜਿਹੜਾ ਉਹ ਕਰ ਰਿਹਾ। 3 ਹਸਪਤਾਲ ਜਿਹੜੇ ਆ ਉਹ ਸਸਪੈਂਡ ਕਰ ਰਹੇ ਆ ਤੇ ਆਪਣੇ ਜਿਹੜੇ ਪੇਸ਼ੈਂਟਸ ਆ ਉਹਨਾਂ ਨੂੰ ਵੱਖ-ਵੱਖ ਹੋਰ ਹਸਪਤਾਲਾਂ ਦੇ ਵਿੱਚ ਜਿਹੜੇ ਉਹ ਘੱਲ ਰਹੇ ਹੈਗੇ ਆ। ਸੋ ਸਾਰੇ ਜਣੇ ਜਿਹੜਾ ਜੀ ਭਾਈ ਧਿਆਨ ਜਿਹੜਾ ਉਹ ਰੱਖੋ, ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਪੁੱਛ ਲਓ ਵੀ ਉਹ ਠੀਕ ਠਾਕ ਨੇ, ਜੇ ਕਿਸੇ ਹੋਰ ਪਾਸੇ ਜਾ ਸਕਦੇ ਆ ਤੇ ਉਹ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਧਿਆਨ ਜ਼ਰੂਰ ਰੱਖਿਆ ਜਾਵੇ।